ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਜਦੋਂ ਕਿਸਾਨਾਂ ਤੇ ਕਾਰਵਾਈ ਕੀਤੀ ਹੈ ਖਨੌਰੀ ਤੇ ਸ਼ੰਭੂ ਤੇ, ਉਦੋਂ ਉਸ ਕਾਰਵਾਈ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਵਪਾਰੀ ਵਰਗ ਦੇ ਲਿਹਾਜ਼ ਦੇ ਨਾਲ, ਕਿਉਂਕਿ ਇੱਕ ਇਹਨਾਂ ਨੇ ਇਹ ਨੈਰੇਟਿਵ ਸਿਰਜਿਆ ਸੀਗਾ ਕਿ ਪੰਜਾਬ ਦਾ ਵਪਾਰ ਪ੍ਰਭਾਵਿਤ ਹੋ ਰਿਹਾ, ਇਸ ਕਰਕੇ ਇੱਕ ਕਿਸਾਨਾਂ ਨੂੰ ਉਠਾਉਣਾ ਪਿਆ। ਪਰ ਹੁਣ ਕਹਿੰਦੇ ਵਪਾਰੀ ਵਰਗ ਵੀ ਆਪ ਤੋਂ ਮੂੰਹ ਮੁੜ ਗਿਆ ਜੀ। ਪ੍ਰਵੀਨ ਜੀ, ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਹੀਂ ਆਈ ਸੀ, ਦਿੱਲੀ 'ਚ ਕਿਸਾਨ ਅੰਦੋਲਨ ਸੀ, ਤਦ ਕੇਜਰੀਵਾਲ ਵੀ ਸਿੱਧਾ ਧਰਨੇ 'ਚ ਨਹੀਂ ਆ ਸਕਦਾ ਸੀ, ਸਟੇਜ ਤੇ ਨਹੀਂ ਆ ਸਕਦਾ ਸੀ, ਪਰ ਨੇੜੇ ਤੇੜੇ ਆ ਕੇ ਬੈਠਦੇ ਰਹਿੰਦੇ ਸੀ, ਪ੍ਰਦਰਸ਼ਨ ਕਰਦੇ ਸੀ। ਮੈਨੇ ਜੇਲ੍ਹ ਨਹੀਂ ਦੀ ਆਪਣੀ, ਮੈਨੇ ਮੈਦਾਨ ਨਹੀਂ ਦੀਏ, ਮੈਨੇ ਜੇ ਨਹੀਂ ਦਿਆ, ਬਹੁਤ ਹੈ ਨਾ। ਇੱਥੋਂ ਵੀ ਭਗਵੰਤ ਮਾਨ ਹੋਰੀ ਵੀ, ਆਹ ਸਾਰੇ ਉਮੀਦਵਾਰ ਵੀ ਜਿਹੜੇ ਹੈਗੇ ਨੇ ਉੱਥੇ ਜਾ ਕੇ ਧਰਨਿਆਂ 'ਚ ਬੈਠਦੇ ਰਹੇ, ਲੋਕਾਂ 'ਚ ਵਿਚਰਦੇ ਰਹੇ। ਸੋ ਇਹ ਸਾਰੀ ਪ੍ਰਕਿਰਿਆ, ਔਰ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਖੱਟਿਆ ਵੀ ਕਾਫੀ ਉਸ ਅੰਦੋਲਨ 'ਚੋਂ। ਦੂਸਰੇ ਪਾਸੇ ਸੀਗਾ ਬੇਰੁਜ਼ਗਾਰਾਂ ਦੇ ਧਰਨਿਆਂ ਮੁਜ਼ਾਹਰਿਆਂ 'ਚ ਉਹਨਾਂ ਹੀ ਰਜਾਈਆਂ ਤੇ ਉਹਨਾਂ ਹੀ ਪੱਲੀਆਂ ਤੇ ਉਹਨਾਂ ਹੀ ਦਰੀਆਂ ਤੇ ਇਹਨਾਂ ਨੇ ਖੂਬ ਰਾਤਾਂ ਵੀ ਕੱਟੀਆਂ, ਦਿਨ ਵੀ ਬੈਠੇ, ਧੁੱਪ ਵੀ ਸੇਕੀ, ਸਾਰਾ ਕੁਝ ਉਹਨਾਂ ਦੇ ਨਾਲ ਕੀਤਾ ਕਿ ਤਾਂ ਜੀ ਇਹ ਲੱਗੇ ਕਿ ਅਸੀਂ ਆਉਂਦੇ ਤੁਹਾਡੇ ਮਸਲੇ ਹੱਲ ਕਰਨੇ। ਪਰ ਇਹ ਦੋ ਵਰਗ ਹੁਣ ਇਹਨਾਂ ਤੋਂ ਪੂਰੀ ਤਰ੍ਹਾਂ ਲਗਭਗ ਦੂਰ ਨੇ। ਜੀ ਕਿਸਾਨ ਤਾਂ ਜਦੋਂ ਸ਼ੰਭੂ ਖਨੌਰੀ ਤੇ ਜੋ ਸਥਿਤੀ ਕੀਤੀ, ਉਹ ਤੋਂ ਬਾਅਦ ਐਸਕੇਐਮ ਦੇ ਦੂਜੇ ਲੀਡਰ ਨਾਲ ਜੋ ਖਿੱਚਤੂ ਕੀਤੀ ਤੇ ਜਿਹੋ ਜੀ ਮੂੰਗੀ ਦੇ ਮੁਆਵਜ਼ੇ ਦਿੱਤੇ, ਮੁਰਗੀ ਬੱਕਰੀ ਵਾਲੇ, ਉਹ ਸਾਰਿਆਂ ਨੂੰ ਜਗ ਜ਼ਾਹਰ ਹੈ। ਸੋ ਇਸ ਲਈ ਆਮ ਆਦਮੀ ਪਾਰਟੀ ਤੋਂ ਕਿਸਾਨੀ ਤਾਂ ਕਾਫੀ ਹੱਦ ਤੱਕ ਦੂਰ ਆ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਿੰਡਾਂ 'ਚ ਇਹਨਾਂ ਨਾਲ ਲੋਕ ਨਹੀਂ ਹੈਗੇ। ਸੋ ਉਹ ਅਜੇ ਵੀ ਉਹ ਵਰਤਾਰਾ ਹੈਗਾ, ਸੱਤਾਧਾਰੀ ਧਿਰ ਹੈ ਤੇ ਅਜੇ ਵੀ ਮਤਲਬ ਕਿ ਚਾਹੇ ਉਹ ਬਿਜਲੀ ਵਾਲਾ ਫਾਰਮੂਲਾ, ਚਾਹੇ ਅਜੇ 2000 ਆਉਣਾ ਹੈ, ਚਾਹੇ ਕੁਝ ਨਾ ਕੁਝ ਪੱਕੇ ਨਾਲ ਜੁੜ ਜਾਂਦੇ ਨੇ ਲੋਕ, ਸਮਰਥਕ ਹੋ ਜਾਂਦੇ ਨੇ। ਸੋ ਉਸ ਪ੍ਰਕਿਰਿਆ 'ਚ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮੰਨਫੀ ਹੋ ਗਏ। ਹਾਂ, ਪਰ ਕਿਸਾਨੀ ਵਰਗ, ਖਾਸ ਕਰ ਜਥੇਬੰਦੀਆਂ ਵਾਲਾ ਵਰਗ ਤਾਂ ਬਿਲਕੁਲ ਦੂਰ ਹੈ ਹੁਣ ਸਾਰਾ ਹੀ। ਜਿਹੜਾ ਚੁੱਪਚਾਪ ਵੀ ਭੁਗਤਿਆ ਸੀ ਉਹ ਵੀ ਦੂਰ ਹੈ ਹੁਣ ਤਾਂ। ਸੋ ਇਸ ਲਈ ਇੱਥੋਂ ਵੀ ਫਿਰ ਮੁਲਾਜ਼ਮ ਵਰਗ ਵੀ ਨਿਰਾਸ਼ ਤੇ ਨਿਰਾਸ਼ ਚੱਲ ਰਿਹਾ ਜੀ, ਤੇ ਮਜ਼ਦੂਰ ਵੀ ਇੰਨਾ ਖੁਸ਼ ਨਹੀਂ ਗਾ। ਹਾਂ, ਸਿਰਫ ਉਹਨਾਂ ਨੂੰ ਬਿਜਲੀ ਵਾਲਾ ਜੇ ਹੈਗਾ ਤਾਂ ਉਹ ਪਹਿਲਾਂ ਵੀ ਕਾਫੀ ਹੱਦ ਤੱਕ ਗਰੀਬ ਪਰਿਵਾਰਾਂ 'ਚ ਤਾਂ ਸੀਗੀ ਸਹੂਲਤ। ਸੋ ਇਸ ਲਈ ਇਹ ਕਹਿਣਾ ਕਿ ਉਹ ਸਾਰੇ ਇਹਨਾਂ ਨਾਲ ਨੇ, ਉੱਥੇ ਤਾਂ ਮੁਸ਼ਕਿਲ ਹੈ। ਹੁਣ ਇਹਦਾ ਜ਼ੋਰ ਸਾਰਾ ਚੱਲ ਰਿਹਾ ਸੀਗਾ ਬੀਜੇਪੀ ਵਾਲੇ ਫਾਰਮੂਲੇ ਤੇ ਕਿ ਸ਼ਹਿਰੀ ਵਰਗ ਜਿਹੜਾ 30-32% ਹੈ, ਜੇ ਆਪਾਂ ਉਹਨੂੰ ਆਪਣੇ ਨਾਲ ਰੱਖੀਏ ਤਾਂ ਕੁਝ ਗੱਲ ਬਣ ਸਕਦੀ ਹੈ। ਜੀ, ਕੋਈ ਸ਼ੱਕ ਨਹੀਂ, ਲੁਧਿਆਣਾ ਜਿਮਨੀ ਚੋਣ ਕਾਫੀ ਕੁਝ ਦੱਸੂਗੀ ਕਿ ਸ਼ਹਿਰੀ ਵਰਗ ਕਿੰਨਾ ਨਾਲ ਹੈ ਜਾਂ ਕਿੰਨੇ ਨੂੰ ਭੁਗਤਾਉਣ 'ਚ ਕਾਮਯਾਬ ਹੋ ਗਏ, ਕਿਉਂਕਿ ਉੱਥੇ ਸੱਤਾ ਦਾ ਜ਼ੋਰ ਵੀ ਚੱਲਣਾ। ਪਰ ਤਾਜ਼ੀ ਘਟਨਾ ਜੋ ਬਿਆਨ ਕਰਦੀ ਹੈ ਉਹ ਤਾਂ ਇਹ ਦੱਸਦੀ ਹੈ ਕਿ ਜਿਵੇਂ ਦੂਰ ਹੋ ਗਈ ਹੋਵੇ ਇਹਨਾਂ ਤੋਂ ਵਪਾਰੀ ਵਰਗ ਵੀ। ਜੀ, ਨਾਭਾ ਦੇ ਵਿੱਚ, ਪਟਿਆਲਾ ਜ਼ਿਲ੍ਹੇ ਦੇ ਖੇਤਰ ਦੇ ਨਾਭੇ ਦੇ ਵਿਖੇ ਅਗਰਸੈਨ ਸਮਾਰਕ ਦਾ ਨੀਂਹ ਪੱਥਰ ਰੱਖਣਾ ਸੀ ਜੀ। ਠੀਕ ਹੈ ਜੀ। ਪਹਿਲਾਂ ਤਾਂ ਉਸ ਨੀਂਹ ਪੱਥਰ ਰੱਖਣ ਦੇ ਉੱਤੇ ਖੂਬ ਚਰਚਾ ਹੋਈ ਕਿ ਹਰ ਥਾਂ ਕੇਜਰੀਵਾਲ ਦਾ ਨਾਮ ਉਰਿਆ। ਕੱਲ ਈਜੀ ਰਜਿਸਟਰੀਆਂ, ਮਤਲਬ ਇਹਨਾਂ ਨੂੰ ਪੰਜਾਬੀ ਦਾ ਸ਼ਬਦ ਵੀ ਨਹੀਂ ਲੱਭਿਆ ਉੱਥੇ ਕਿ ਆਸਾਨ ਰਜਿਸਟਰੀਆਂ ਹੀ ਲਿਖ ਲਈਏ, ਸੌਖੀਆਂ ਰਜਿਸਟਰੀਆਂ ਲਿਖ ਲਈਏ, ਹੈ ਨਾ। ਈਜੀ ਰਜਿਸਟਰੀਆਂ ਦੇ ਨਾਂ ਤੇ ਇਸ਼ਤਿਹਾਰ ਦਿੱਤੇ, ਕੇਜਰੀਵਾਲ ਦੇ ਖੰਭਿਆਂ ਤੇ ਬੋਰਡ ਵੀ ਟੰਗ ਤੇ ਇਕੱਲੇ ਦੀ ਫੋਟੋ ਲਾ ਕੇ, ਹੈ ਨਾ। ਤੇ ਕੱਲ ਪ੍ਰੈਸ ਨੋਟ ਜਿਹੜਾ ਆਇਆ ਉਹਦੇ ਵਿੱਚ ਵੀ ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਸਮਰਪਿਤ ਕੀਤਾ। ਹੁਣ ਜਾਂ ਤਾਂ ਤੁਸੀਂ ਉੱਥੇ ਨਾਂ ਪਾਉਣਾ ਭੁੱਲ ਗਏ ਜਾਂ ਸ਼ਰਾਰਤਾਂ ਤੁਸੀਂ ਨਾਂ ਨਹੀਂ ਪਾਇਆ, ਇੰਝ ਲੱਗੇਗਾ ਜਿਵੇਂ ਕੇਜਰੀਵਾਲ ਦੇ ਮੁੱਖ ਮੰਤਰੀ ਆ। ਵੈਸੇ ਸਾਰਿਆਂ ਨੂੰ ਪਤਾ ਹੁਣ ਤਾਂ ਉਹੀ ਆ, ਚਲੋ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇਸ ਅਗਰਸੈਨ ਸਮਾਰਕ ਦਾ ਨੀਂਹ ਪੱਥਰ ਜਿਹੜਾ ਰੱਖਿਆ ਉਹ ਵੀ ਹਿੰਦੀ 'ਚ ਰੱਖਿਆ। ਠੀਕ ਹੈ ਜੀ। ਮਤਲਬ ਉਸ ਪੱਥਰ ਤੇ ਸਮੁੱਚੀ ਇਬਾਰਤ ਹਿੰਦੀ 'ਚ ਆ। ਮੈਂ ਕਹਿਣਾ ਕਿ ਠੀਕ ਹੈ, ਕੇਜਰੀਵਾਲ ਤੇ ਭਗਵੰਤ ਮਾਨ ਨੇ ਪਹਿਲਾਂ ਪੱਥਰ ਤਾਂ ਨਹੀਂ ਪੜ੍ਹਿਆ ਹੋਣਾ, ਪਰ ਤੁਸੀਂ ਕੀ ਉੱਥੇ ਇਤਰਾਜ਼ ਪ੍ਰਗਟਾਇਆ? ਕੀ ਉੱਥੇ ਆਪਣੇ ਅਫਸਰ ਅਧਿਕਾਰੀਆਂ ਨੂੰ ਤਲਬ ਕੀਤਾ ਕਿ ਆਹ ਕੀ ਕੀਤਾ? ਵੀ SDM DC ਦਾ ਨਿਗਾਹ ਚੋਂ ਲੰਘਿਆ ਨਾ ਸਿਸਟਮ, ਉਹਨਾਂ ਨੂੰ ਤੁਸੀਂ ਹਦਾਇਤ ਕੀਤੀ ਹੋਈ ਹੈ ਕਿ ਪੰਜਾਬੀ 'ਚ ਸਾਰੇ ਕੰਮ ਹੋਣਗੇ ਪੰਜਾਬ 'ਚ। ਫਿਰ ਇਹ ਕਿਵੇਂ? ਸਰਕਾਰ ਉਦਘਾਟਨ ਕਰ ਰਹੀ ਆ ਤੇ ਪੱਥਰ ਹਿੰਦੀ 'ਚ ਲੱਗ ਰਹੇ ਨੇ। ਦੂਸਰੇ ਪਾਸੇ ਜਿਹੜੀ ਗੱਲ ਆਪਾਂ ਲਗਾਤਾਰ ਕਰਦੇ ਹਾਂ ਕਿ ਸ਼ਹਿਰੀ ਵਰਗ ਨੂੰ ਹਿੰਦੀ ਜ਼ਿਆਦਾ, ਮਤਲਬ ਦੁਕਾਨਦਾਰ, ਤੁਹਾਡਾ ਜਿਹੜਾ ਗਾਹਕ ਆਉਣਾ ਤੁਹਾਡੀ ਦੁਕਾਨ ਤੇ, ਤੁਹਾਡੇ ਕਾਰੋਬਾਰ ਤੇ, ਉਹ ਪੰਜਾਬ ਦਾ, ਕਮਾਈ ਤੁਸੀਂ ਪੰਜਾਬ ਤੋਂ ਕਰਨੀ, ਹੈ ਨਾ। ਪੱਖਪੂਰਨਾ ਦੂਜੀ ਭਾਸ਼ਾ ਦਾ। ਇਹ ਮੈਨੂੰ ਉੱਥੇ ਇਹ ਉਹ ਭਾਈਚਾਰਾ ਵੀ, ਅਗਰਵਾਲ ਭਾਈਚਾਰਾ ਵੀ ਇਹਦੇ ਲਈ ਸਵਾਲ ਆਇਆ ਉਹਨਾਂ ਲਈ ਵੀ ਕਿ ਉਹਨਾਂ ਨੇ ਕਿਉਂ ਇਹ ਕੀਤਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜਾ ਸਵਾਲ ਆਇਆ ਮੋਹ ਭੰਗ ਵਾਲਾ, ਉਹ ਸਵਾਲ ਇਹ ਆ ਕਿ ਕੱਲ ਪਟਿਆਲਾ ਵੀ ਗਏ ਕੇਜਰੀਵਾਲ ਜੀ, ਭਗਵੰਤ ਮਾਨ ਕਾਲੀ ਮਾਤਾ ਦੇ ਮੰਦਿਰ ਵੀ ਮੱਥਾ ਟੇਕ ਕੇ ਆਏ। ਇਹਨਾਂ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਵਪਾਰੀ ਬੋਰਡ ਬਣਾਉਣ ਦੀ ਵੀ ਗੱਲ ਕੀਤੀ, ਮਤਲਬ ਹਰ ਜ਼ਿਲ੍ਹੇ 'ਚ ਬੋਰਡ ਬਣੂਗਾ ਜੀ। ਤੁਹਾਡਾ ਕੋਈ ਸੜਕ ਦਾ ਮਸਲਾ ਹੈ, ਵਪਾਰੀਆਂ ਦਾ, ਕਿਸਾਨ ਪਾਣੀਆਂ ਦਾ ਮਸਲਾ ਹੈ, ਕੋਈ ਫੈਕਟਰੀ ਦੀ ਕੋਈ LOC ਲੈਣੀ ਹੈ, ਕੋਈ ਕਲੀਅਰੈਂਸ ਹੈ, ਕੋਈ ਹੋਰ ਲੈਣ ਦੇਣਾ, ਕੋਈ ਰਿਸ਼ਵਤ ਮੰਗਦਾ, ਸਾਰੇ ਮਸਲੇ ਤੁਹਾਡੇ ਬੋਰਡ 'ਚ ਹੱਲ ਹੋ ਜਾ ਕਰਨਗੇ। ਅਸੀਂ ਜ਼ਿਲ੍ਹਾ ਪੱਧਰ ਤੇ ਬੋਰਡ, ਮਤਲਬ ਇਹ ਵੀ ਆਫਰ ਦੇਤੀ। ਫਿਰ
ਨਾਭਾ ਖੇਤਰ 'ਚ ਸਮਾਗਮ ਸੀ। ਇਹ ਸਮਾਗਮ ਦੇ ਲਈ ਪ੍ਰਵੀਨ ਜੀ 700 VIP ਪਾਸ ਜਾਂ VIP ਇਨਵੀਟੇਸ਼ਨ ਅਗਰਵਾਲ ਭਾਈਚਾਰੇ ਦੇ ਪਰਿਵਾਰਾਂ ਨੂੰ ਵੰਡੇ ਗਏ। ਠੀਕ ਹੈ ਜੀ। ਹੁਣ ਜੇ 700 VIP ਪਾਸ ਨੇ, ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ, ਕੇਜਰੀਵਾਲ ਜੀ ਨੇ ਆਉਣਾ ਹੈ, ਤੇ ਅਗਰਸੈਨ ਸਮਾਰਕ ਬਣਨਾ, ਅਗਰਵਾਲ ਭਾਈਚਾਰੇ ਨਾਲ ਸੰਬੰਧਿਤ ਹੀ ਸਮਾਗਮ ਹੈ ਸਿੱਧਾ, ਤੇ ਉਹਦੇ ਬਾਵਜੂਦ ਵੀ ਉਹ 700 ਦੇ ਵਿੱਚੋਂ 500 ਪਰਿਵਾਰ ਵੀ ਨਾ ਆਉਣ। ਉਹ ਅੱਛਾ, 500 ਛੱਡੋ, 250 ਪਰਿਵਾਰ ਵੀ ਨਾ ਆਉਣ। ਫਿਰ ਤਾਂ ਸਵਾਲ ਹੈਗਾ, ਕੁਰਸੀ ਲਾਈ ਹੋਵੇ ਤੁਸੀਂ 1000, ਉਹਦੇ ਪਰ 100-150 ਪੁਲਿਸ ਵਾਲਾ ਬਿਠਾਇਆ ਹੋਵੇ, ਨਰੇਗਾ ਵਾਲੀਆਂ ਬੀਬੀਆਂ ਬੂਬੀਆਂ ਬਿਠਾਈਆਂ ਹੋਣ, ਸਰਕਾਰੀ ਮੁਲਾਜ਼ਮ ਵੀ ਬਿਠਾਏ ਹੋਣ, ਹੈ ਨਾ, ਤੇ ਪੁਲਿਸ ਵਾਲਿਆਂ ਨੂੰ ਇਹ ਸਖਤ ਹਦਾਇਤ ਵੀ ਹੋਵੇ ਕਿ ਜਿਹੜਾ ਅੰਦਰ ਆ ਗਿਆ ਮੁੜ ਕੇ ਬਾਹਰ ਨਹੀਂ ਜਾਣ ਦੇਣਾ ਜਦ ਤੱਕ ਪ੍ਰੋਗਰਾਮ ਨਹੀਂ ਨਿਬੜਦਾ। ਜੀ ਜੀ। ਕਈ ਵਿਚਾਰੇ ਹੁੰਦੇ ਨੇ, ਸ਼ਕਲ ਦਿਖਾਇਆ, ਉਹ ਹੱਥ ਮਿਲਾਇਆ, ਉਹ ਆਯੋਜਕਾਂ ਨੂੰ ਮਿਲਿਆ, ਉਹ ਇੱਕ ਵਾਰ ਦੱਸਿਆ, ਹੋਰ ਭਾਈਚਾਰੇ ਦੇ ਲੋਕਾਂ ਨੇ ਵੀ ਤਾਂ ਆਉਣਾ ਹੁੰਦਾ ਨਾ, ਚਾਹੇ ਬੇਸ਼ੱਕ ਉਹ ਹੈ ਸਥਾਨਕ ਆਪਸ ਸਾਂਝ ਤਾਂ ਹੁੰਦੀ ਹੈ, ਤੇ ਫਿਰ ਖੁੱਲਾ ਸੱਦਾ ਵੀ ਹੁੰਦਾ ਹੈ ਜੇ ਪ੍ਰੋਗਰਾਮਾਂ ਲਈ। ਉਹਦੇ ਬਾਵਜੂਦ ਪੰਡਾਲ 'ਚ 250 ਬੰਦਾ ਨਹੀਂ ਸੀ। ਅੱਛਾ। ਤੇ ਪੁਲਿਸ ਇਸੇ ਜਦੋਜਹਿਦ 'ਚ ਲੱਗੀ ਕਿ ਕਿਤੇ 250 'ਚ ਕੋਈ ਉੱਠ ਕੇ ਨਾ ਚੱਲ ਜਾਵੇ, ਜਿਹੜਾ ਬਾਹਰ ਨੂੰ ਜਾਂਦਾ ਸੀ ਬਾਥਰੂਮ ਕਰਨ ਵੀ ਨਹੀਂ ਜਾਣ ਦੇ ਰਹੇ ਸੀ। ਜੀ ਜੀ। ਸੋ ਇਹ ਸਾਰੀ ਸਥਿਤੀ ਦੇ ਵਿੱਚ ਲੋਕਾਂ 'ਚ ਚਰਚਾ, ਮੀਡੀਆ 'ਚ ਚਰਚਾ ਖੂਬ ਤੁਰੀ ਕਿ ਕੀ ਵਪਾਰੀ ਵਰਗ ਦਾ ਮੋਹ ਭੰਗ ਹੋ ਗਿਆ ਜਾਂ ਉਹ ਦਿਖਣਾ ਨਹੀਂ ਚਾਹੁੰਦਾ ਇਹਦੇ ਨਾਲ। ਹੁਣ ਇਹ ਪਤਾ ਨਹੀਂ ਗਾਜ ਅਫਸਰਾਂ ਤੇ ਡਿੱਗਣੀ ਆ, ਪਤਾ ਨਹੀਂ ਇਹ ਗਾਜ ਉੱਥੇ ਦੇ MLA ਤੇ ਡਿੱਗਣੀ ਆ। ਵੈਸੇ ਆਮ ਆਦਮੀ ਪਾਰਟੀ ਨੇ ਥੋੜੀ ਜਿਹੀ ਨੀਤੀ ਬਦਲੀ ਆ, ਹੁਣ ਆਪਣੇ ਆਮ ਆਦਮੀ ਪਾਰਟੀ ਦੇ MLA ਨੂੰ ਕਹਿਤਾ ਕਿ ਹਲਕਿਆਂ 'ਚ ਸਰਗਰਮ ਹੋਵੋ ਹੁਣ। ਜੀ ਜੀ ਜੀ। ਸ਼ਾਇਦ ਦਿੱਲੀ ਚੋਣ ਦਾ ਇਹਨਾਂ ਨੂੰ ਦਿਖਣ ਲੱਗ ਗਿਆ ਰੰਗ ਢੰਗ, ਤੇ ਪਰ ਇਹ ਵੀ ਨਾਲ ਸ਼ਾਇਦ ਹਦਾਇਤ ਹੈ ਕਿ ਤੁਹਾਨੂੰ ਟਿਕਟ ਮਿਲੇ ਜਾਂ ਨਾ ਮਿਲੇ, ਪਰ ਜੇ ਤੁਸੀਂ ਆਪਣੇ ਹਲਕੇ ਸਰਗਰਮ ਨਾ ਹੋਵੇ ਫਿਰ ਦੇਖ ਲਿਓ, ਫਿਰ ਕੁਛ ਵੀ ਹੋ ਸਕਦਾ। ਫਿਰ ਜਿਹੜਾ ਰਮਨ ਅਰੋੜਾ ਵਾਲੀ ਘਟਨਾ ਉਹ ਵੀ ਹੋ ਸਕਦੀ ਹੈ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਇਹ ਵੀ ਹਦਾਇਤਾਂ ਹੈਗੀਆਂ ਨੇ। ਸੋ ਹੁਣ MLA ਘੱਟੋ ਘੱਟ ਆਪਣੇ ਹਲਕਿਆਂ 'ਚ ਦਿਖਣ ਲੱਗੇ ਨੇ, ਜਾਂ ਤਾਂ ਇਹ ਹੈ ਕਿ ਇਹਨਾਂ ਨੂੰ ਲੱਗਣ ਲੱਗਿਆ ਕਿ ਹਲਕਾ ਹੁਣ ਹਲਕਾ ਹੋ ਰਿਹਾ, ਸਾਡਾ ਵੋਟ ਬੈਂਕ ਹਲਕਾ ਹੋ ਰਿਹਾ, ਘਟ ਰਿਹਾ, ਸਾਡਾ ਝੋਲੀ 'ਚੋਂ ਕਿਰ ਰਹੇ ਨੇ ਇਹ। ਸੋ ਇਸ ਲਈ ਹੈ। ਪਰ ਆਹ ਘਟਨਾ ਨੇ, ਇੱਕ ਘਟਨਾ ਨੇ ਇਹ ਸੰਕੇਤ ਦਿੱਤਾ ਕਿ ਆਮ ਆਦਮੀ ਪਾਰਟੀ ਤੋਂ ਹੁਣ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਇਹਨਾਂ ਬੇਰੁਜ਼ਗਾਰਾਂ ਤੋਂ ਬਾਅਦ ਕੀ ਵਪਾਰੀ ਵਰਗ ਵੀ ਦੂਰ ਹੋ ਗਿਆ। ਇਹਦੀ ਚਰਚਾ ਖੂਬ ਹੈ। ਜਿਹੜੇ ਤੁਸੀਂ ਪੰਡਾਲ 'ਚ ਬਿਠਾਈ ਰੱਖੇ, ਤੁਸੀਂ ਕੀ ਸੋਚਦੇ ਹੋ ਅਗਲੀ ਵਾਰੀ ਉਹ ਆ ਜਾਣਗੇ? ਇੱਕ ਵਾਰੀ ਬੰਦਾ ਚਲੋ ਐਂਟਰ ਹੋ ਗਿਆ, ਉਹਨੂੰ ਬੰਨ ਕੇ ਤਾਂ ਬਿਠਾ ਲਿਆ ਤੁਸੀਂ, ਪਰ ਅਗਲੀ ਵਾਰੀ ਕੀ ਕਰੋਗੇ? ਅਗਲੀ ਵਾਰੀ ਕੀ ਹੱਲ ਹੈ? ਪਰ ਪ੍ਰਭਾਵ ਸਿਰਜਿਆ, ਨੈਰੇਟਿਵ ਸਿਰਜਿਆ ਗਲਤ ਕਿ ਵਪਾਰੀ ਵਰਗ ਦੇ ਲਈ ਕੀਤਾ। ਵਪਾਰੀ ਵਰਗ ਨੂੰ ਵੀ ਪਤਾ ਇੰਨਾ ਕੋਈ ਕਮਲਾ ਨਹੀਂ ਗਾ ਕਿ ਤੁਸੀਂ 4 ਬਿਆਨ ਦੇ ਦਿੱਤੇ ਤੇ ਉਹਦੇ ਨਾਲ ਲੋਕ ਤੁਹਾਡੇ ਵਾਲੇ ਪਾਸੇ ਹੋ ਗਏ। ਵਪਾਰੀ ਵਰਗ ਨੂੰ ਵੀ ਪਤਾ ਵੀ ਕਿੰਨਾ ਕੰਮ ਹੋਇਆ ਤੇ ਕਿੰਨਾ ਕੁ ਹੋਣ ਵਾਲਾ, ਤੇ ਉਹਨਾਂ ਨੂੰ ਇਹ ਵੀ ਪਤਾ ਵੀ ਜੇ ਇਨਵੈਸਟਮੈਂਟ ਆਊਗੀ ਤੇ ਉਹ ਕਿਹੜੇ ਕਾਰਨਾਂ ਨਾਲ ਆਊਗੀ ਤੇ ਕਿੰਨਾ ਕੁ ਸਾਡਾ। ਪ੍ਰਵੀਨ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਜਦੋਂ ਸ਼ੰਭੂ ਖਨੌਰੀ ਤੋਂ ਚੱਕੇ ਤਾਂ ਇਹ ਕਹਿ ਕੇ ਚੱਕੇ ਕਿ ਜੀ ਪੰਜਾਬ ਦਾ ਵਪਾਰੀ ਵਰਗ ਨਾਰਾਜ਼ ਹੈ, ਜਾਂ ਮਤਲਬ ਕਿ ਉਹਨਾਂ ਦੀ ਇਨਵੈਸਟਮੈਂਟ ਰੁਕ ਗਈ, ਕਾਰੋਬਾਰ ਠੱਪ ਹੋ ਗਏ ਜੀ, ਫਿਰ ਤਾਂ ਨਾਭੇ ਦਾ ਹਰ ਦੁਕਾਨਦਾਰ ਤੁਹਾਡੇ ਲਈ ਗੁਲਦਸਤਾ ਲੈ ਕੇ ਖੜਾ ਹੁੰਦਾ, ਘੱਟੋ ਘੱਟ ਖੜਾ ਹੁੰਦਾ। ਬਿਲਕੁਲ ਸਹੀ। ਹਰ ਫੈਕਟਰੀ ਵਾਲਾ, ਛੋਟੇ ਬੜੇ ਉਦਯੋਗ ਵਾਲਾ ਉਹ ਖੜਾ ਹੁੰਦਾ। ਉਹ ਜੇ ਅਗਰਵਾਲ ਭਾਈਚਾਰਾ ਆਪਣੇ ਸਮਾਗਮ 'ਚ ਪੂਰਾ ਨਹੀਂ ਆ ਰਿਹਾ ਤੇ ਬਾਕੀਆਂ ਨੇ ਤਾਂ ਕੀ ਆਉਣਾ ਸੀ। ਇਸ ਲਈ ਇਹਨਾਂ ਨੂੰ ਅੰਦਾਜ਼ਾ ਤਾਂ ਲਾਉਣਾ ਚਾਹੀਦਾ। ਬਿਲਕੁਲ।